ਇੱਕ ਪਾਸੇ ਪੰਜਾਬ ਦੇ ਵਿੱਚ ਭਾਰਤ ਸਰਕਾਰ ਦਾ ਇੰਡੀਅਨ ਸਟੇਟ ਦਾ ਤਸ਼ੱਦਦ ਇੰਨਾ ਹੋਇਆ ਵੀ ਪੰਜਾਬ ਦੇ ਵਿੱਚੋਂ ਜਿਹੜੇ ਸਿੱਖ ਪਰਿਵਾਰ ਆ ਉਹ ਆਪਣੇ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਦੇ ਲਈ ਉਹਨਾਂ ਦੇ ਲਈ ਇਹੀ ਰਾਹ ਬਚਿਆ ਜਾਂ ਚੰਗੇ ਭਵਿੱਖ ਦੇ ਲਈ ਕਿ ਉਹ ਇੱਥੋਂ ਜਿਹੜੇ ਪੱਛਮੀ ਮੁਲਕ ਆ ਇਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ, ਭਾਵੇਂ ਜ਼ਮੀਨ ਵੇਚ ਕੇ ਭੇਜਣ, ਜਿਵੇਂ ਮਰਜ਼ੀ ਭੇਜਣ। ਸਰਕਾਰ ਨੇ ਜਿਹੜੀ ਉਹ ਦੁਨੀਆ ਦੀ ਇੱਕ ਮੋਸਟ ਫਰਟਾਈਲ ਲੈਂਡਸ ਦੇ ਵਿੱਚੋਂ ਇੱਕ ਜ਼ਮੀਨ ਆ, ਉੱਥੇ ਆਪਣੇ ਲਿਆ ਕੇ ਉਹ ਜਿਹੜੇ ਪਾਨ ਸਾਰਾ ਦਿਨ ਪਾਨ ਥੁੱਕਦੇ ਰਹਿੰਦੇ ਆ, ਪਾਨ ਖਾ ਖਾ ਕੇ ਉਹ ਸਾਰੀ ਪੋਪੂਲੇਸ਼ਨ ਉੱਥੇ ਵਸਾਈ। ਜਿਹੜਾ ਪ੍ਰਵਾਸੀਆਂ ਦੀ ਗਿਣਤੀ ਆ ਉਹ ਆਮ ਨਹੀਂ ਵੱਧ ਰਹੀ, ਨੈਚੁਰਲੀ ਨਹੀਂ ਵੱਧ ਰਹੀ, ਉਹ ਇੱਕ ਪਾਲਿਸੀ ਦੇ ਤਹਿਤ ਵਧਾਈ ਜਾ ਰਹੀ ਆ। ਜਗਤਪੁਰਾ ਪਿੰਡ ਜਿਹਦੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਬਾਹਰੀ ਲੋਕਾਂ ਦੀ ਜ਼ਮੀਨ ਖਰੀਦਣ ਦੇ ਉੱਤੇ ਪਾਬੰਦੀ ਲਈ ਕਾਨੂੰਨ ਬਣਾਇਆ ਜਾਵੇ। ਪੰਜਾਬ ਦੇ ਵਿੱਚ ਜਿਵੇਂ ਨਾਲ ਲੱਗਦੇ ਹਿਮਾਚਲ ਦੇ ਵਿੱਚ ਲਾਗੂ ਆ, ਗੁਜਰਾਤ ਦੇ ਵਿੱਚ ਵੀ ਲਾਗੂ ਆ, ਪਰ ਪੰਜਾਬ ਦੇ ਵਿੱਚ ਸਾਰਿਆਂ ਦੇ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਆ ਕਿਉਂਕਿ ਉਹ ਪਾਲਿਸੀ ਆ ਸਿੱਖਾਂ ਨੂੰ ਇੱਥੇ ਮਾਈਨੋਰਿਟੀ 'ਚ ਕਰਨਾ, ਸਿੱਖਾਂ ਨੂੰ ਇੱਥੋਂ ਉਜਾੜਨਾ। ਹੁਣ ਹਾਲਾਤ ਇਹ ਬਣੇ ਵੀ ਜਦੋਂ ਇਸ ਵਾਰ ਹੁਣ ਸਰਪੰਚੀ ਦੀਆਂ ਵੋਟਾਂ ਸੀ ਤਾਂ ਉੱਥੇ ਜਿਹੜਾ ਜਗਤਪੁਰਾ ਪਿੰਡ ਆ ਉਹਦੀਆਂ ਵੋਟਾਂ ਕੁੱਲ ਰਹਿ ਗਈਆਂ 900 ਤੇ ਜਿਹੜੇ ਇਹ ਪ੍ਰਵਾਸੀ ਆ ਕੇ ਬੈਠੇ ਆ ਇਹਨਾਂ ਦੀਆਂ ਵੋਟਾਂ 5536। ਹੁਣ ਤੁਸੀਂ ਲਾਓ ਵੀ 5536 ਵਾਲਿਆਂ ਦੀ ਪੰਚਾਇਤ ਬਣੂ, 900 ਵਾਲਿਆਂ ਨੂੰ ਕਿਹਨੇ ਪੁੱਛਣਾ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਖਿੱਤੇ ਦੇ ਵਿੱਚ ਜਿੱਥੇ ਅਸੀਂ ਕੌਮੀਅਤ ਦੀ ਗੱਲ ਕਰਕੇ ਹਟੇ ਹਾਂ ਜਾਂ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਇੱਕ ਨੈਰੇਟਿਵ ਬਿਲਡਿੰਗ ਦੀ ਗੱਲ ਕਰਦੇ ਹਾਂ, ਤਾਂ ਪੰਜਾਬ ਦੇ ਵਿੱਚ ਵੀ ਇੱਕ ਜਦੋਂ ਅਸੀਂ ਪੰਜਾਬ ਪੱਖੀ ਧਿਰ ਦੀ ਜਾਂ ਸੋਚ ਦੀ ਗੱਲ ਕਰਦੇ ਹਾਂ ਤਾਂ ਹਮੇਸ਼ਾ ਉਹਦੇ 'ਚ ਇਹ ਹੁੰਦਾ ਵੀ ਭਾਈ ਪੰਜਾਬ ਦੀ ਜਿਹੜੀ ਇੱਕ ਖੇਤਰੀ ਪਾਰਟੀ ਦੀ ਲੋੜ ਇਸ ਵਕਤ ਬਹੁਤਾਤ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਅਕਾਲੀ ਦਲ ਵੱਲੋਂ ਜਿਹੜਾ ਰੋਲ ਖੇਤਰੀ ਪਾਰਟੀ ਦੇ ਤੌਰ 'ਤੇ ਅਦਾ ਕੀਤਾ ਜਾਂਦਾ ਸੀ ਉਹ ਬੀਤੇ ਦਹਾਕਿਆਂ ਦੇ ਵਿੱਚ ਅਸੀਂ ਦੇਖਿਆ ਵੀ ਉਹਦੇ ਤੋਂ ਮੰਨਫੀ ਹੁੰਦਾ ਇਸ ਵਕਤ ਹਾਸ਼ੀਏ ਦੀ ਕਗਾਰ ਦੇ ਉੱਤੇ ਪਹੁੰਚ ਗਿਆ ਆ। ਸੋ ਉਹਦੇ ਥੱਲੇ ਹੀ ਅੱਜ ਇੱਕ ਸੁਖਪਾਲ ਸਿੰਘ ਖਹਿਰਾ ਦਾ ਟਵੀਟ ਹੈ ਇਸ ਪਰਸਪੈਕਟਿਵ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਉਹ ਚਾਹੂੰਗਾ ਵੀ ਉਹਦੇ 'ਤੇ ਅਸੀਂ ਥੋੜ੍ਹਾ ਜਿਹਾ ਵਿਚਾਰ ਚਰਚਾ ਕਰੀਏ। ਉਹਨਾਂ ਨੇ ਲਿਖਿਆ ਆ ਕਿ ਆਈ ਅਰਜ ਪੰਜਾਬੀਜ਼ ਟੂ ਵੇਕ ਅਪ to save our identity and support my private member bill submitted to Bhagwant Mann government to have a law like Himachal Pradesh, Uttarakhand, Gujarat, etc. wherein no outsider should be allowed to buy land, apply for government job or become a voter without fulfilling legal conditions, or else what happened in Mohali Jagatpura Mohali will happen in the whole Punjab, ruining our language, culture, etc. ਸੋ ਮਤਲਬ ਇਹ ਜਦੋਂ ਅਸੀਂ ਪੰਜਾਬ ਦੀ ਇੱਕ ਡੈਮੋਗ੍ਰਾਫੀ ਤਬਦੀਲ ਹੋਣ ਦੀ ਗੱਲ ਕਰਦੇ ਹਾਂ ਜਿਹੜੀ ਬੀਤੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਉਹਦੇ 'ਤੇ ਇੱਕ ਵੱਡਾ ਸਵਾਲ ਹੈ ਕਿ ਅਸੀਂ ਇਸ ਵਕਤ ਆਪਣੀ ਜਦੋਂ ਹੋਂਦ ਬਚਾਉਣ ਦੀ ਗੱਲ ਕਰ ਰਹੇ ਹਾਂ, ਜਦੋਂ ਈਵਨ ਕਿਸਾਨ ਸੰਘਰਸ਼ ਵੇਲੇ ਵੀ ਇਹ ਇੱਕ ਨਾਅਰਾ ਸਾਡੇ ਸਾਹਮਣੇ ਆਉਂਦਾ ਵੀ ਗੱਲ ਫਸਲਾਂ ਦੀ ਨਹੀਂ, ਗੱਲ ਨਸਲਾਂ ਦੀ ਹੈ। ਸੋ ਇਸ ਪਰਸਪੈਕਟਿਵ ਤੋਂ ਇੱਕ ਇੰਪੋਰਟੈਂਟ ਸਟੈਪ ਹੈਗਾ ਜਾਂ ਇੰਪੋਰਟੈਂਟ ਨੁਕਤਾ ਆ ਜਿਹਨੂੰ ਸਾਨੂੰ ਸਮਝਣ ਦੀ ਵੀ ਲੋੜ ਹੈ ਅਤੇ ਫਿਰ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਇੰਪਲੀਮੈਂਟ ਕਰਨ ਦੀ ਵੀ ਲੋੜ ਹੈ। ਬਿਲਕੁਲ ਅਮਰਵੀਰ ਸਿੰਘ, ਜਿਹੜਾ ਇਹ ਮਸਲਾ ਆ ਵੀ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀਆਂ ਦੀ ਗਿਣਤੀ ਆ, ਗੈਰ ਪੰਜਾਬੀਆਂ ਦੀ ਗਿਣਤੀ ਆ, ਉਹ ਲਗਾਤਾਰ ਵੱਧ ਰਹੀ ਆ। ਉਹ ਆਮ ਨਹੀਂ ਵੱਧ ਰਹੀ, ਨੈਚੁਰਲੀ ਨਹੀਂ ਵੱਧ ਰਹੀ, ਉਹ ਇੱਕ ਪਾਲਿਸੀ ਦੇ ਤਹਿਤ ਵਧਾਈ ਜਾ ਰਹੀ ਆ। ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਜਿਵੇਂ ਗਾਜ਼ਾ ਦੇ ਵਿੱਚ ਜਿਹੜਾ ਇਜ਼ਰਾਈਲ ਆ ਉਹਨੇ ਸੈਟਲਮੈਂਟਸ ਦਾ ਸਾਰਾ ਪ੍ਰੋਸੈਸ ਸ਼ੁਰੂ ਕੀਤਾ। ਕਸ਼ਮੀਰ ਦੇ ਵਿੱਚ ਜਦੋਂ ਧਾਰਾ 370 ਹਟਾਈ ਤਾਂ ਉਦੋਂ ਜਿਹੜੇ ਸਾਰੇ ਹਿੰਦੂਤਵੀ ਸੀ, ਭਾਰਤੀ ਰਾਸ਼ਟਰਵਾਦੀ ਸੀ, ਉਹਨਾਂ ਨੇ ਇਸੇ ਗੱਲ ਨੂੰ ਬੜਾ ਮਨਾਇਆ ਵੀ ਹੁਣ ਅਸੀਂ ਕਸ਼ਮੀਰ ਦੇ ਵਿੱਚ ਜਾ ਕੇ ਜ਼ਮੀਨਾਂ ਖਰੀਦਾਂਗੇ, ਉੱਥੇ ਡੈਮੋਗ੍ਰਾਫੀ ਚੇਂਜ ਕਰਾਂਗੇ। ਤੇ ਪੰਜਾਬ ਦੇ ਵਿੱਚ ਇਹ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਨਖਿੱਧ ਰਹੀਆਂ, ਪੰਜਾਬ ਦੀ ਜਿਹੜੀ ਪੰਜਾਬ ਪੱਖੀ ਆਵਾਜ਼ ਸੀ ਉਹਨੂੰ ਸਰਕਾਰ ਨੇ ਫੁੱਲ ਫਲਾਈਡ ਰਿਪਰੈਸ਼ਨ ਦੇ ਨਾਲ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਵੀ ਫੇਕ ਐਨਕਾਊਂਟਰਸ ਦਾ ਦੌਰ ਚਲਾ ਕੇ ਉਹਨੂੰ ਸਨੱਬ ਕੀਤਾ ਤੇ ਪੰਜਾਬ ਦੀ ਸੱਤਾ ਦੇ ਉੱਤੇ ਜਿਹੜੇ ਆਪਣੀਆਂ ਸਟੂਜੀਸ ਆ, ਜਿਵੇਂ ਦਾ ਅਸੀਂ ਕਾਲਕੇ ਵਰਗੇ ਦੀ ਗੱਲ ਕਰਕੇ ਹਟੇ ਆ ਤੇ ਇਹੋ ਜਿਹੇ ਸਾਰੇ ਬਿਠਾਏ ਵੀ ਜਿਹਦੇ ਚੱਲਦੇ ਆ ਪੰਜਾਬ ਦੇ ਵਿੱਚ ਕਦੇ ਮਤਲਬ ਸਰਕਾਰ ਇੰਨੇ ਸਾਲਾਂ ਦੇ ਵਿੱਚ ਕਾਫੀ ਹੱਦ ਤੱਕ ਇਸ ਪਾਲਿਸੀ ਨੂੰ ਇੰਪਲੀਮੈਂਟ ਕਰ ਗਈ।
ਵੀ ਜਿਹਦੇ ਨਤੀਜੇ ਹੁਣ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਤਾਂ ਇੱਕ ਪਾਸੇ ਪੰਜਾਬ ਦੇ ਵਿੱਚ ਭਾਰਤ ਸਰਕਾਰ ਦਾ ਇੰਡੀਅਨ ਸਟੇਟ ਦਾ ਤਸ਼ੱਦਦ ਇੰਨਾ ਹੋਇਆ ਵੀ ਪੰਜਾਬ ਦੇ ਵਿੱਚੋਂ ਜਿਹੜੇ ਸਿੱਖ ਪਰਿਵਾਰ ਆ ਉਹ ਆਪਣੇ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਦੇ ਲਈ ਉਹਨਾਂ ਦੇ ਲਈ ਇਹੀ ਰਾਹ ਬਚਿਆ ਜਾਂ ਚੰਗੇ ਭਵਿੱਖ ਦੇ ਲਈ ਕਿ ਉਹ ਇੱਥੋਂ ਜਿਹੜੇ ਪੱਛਮੀ ਮੁਲਕ ਆ ਇਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ, ਭਾਵੇਂ ਜ਼ਮੀਨ ਵੇਚ ਕੇ ਭੇਜਣ, ਜਿਵੇਂ ਮਰਜ਼ੀ ਭੇਜਣ ਜੀ। ਤੇ ਦੂਜੇ ਪਾਸੇ ਸਰਕਾਰ ਨੇ ਜਿਹੜੀ ਉਹ ਦੁਨੀਆ ਦੀ ਇੱਕ ਮੋਸਟ ਫਰਟਾਈਲ ਲੈਂਡਸ ਦੇ ਵਿੱਚੋਂ ਇੱਕ ਜ਼ਮੀਨ ਆ, ਉੱਥੇ ਆਪਣੇ ਲਿਆ ਕੇ ਉਹ ਜਿਹੜੇ ਪਾਨ ਸਾਰਾ ਦਿਨ ਪਾਨ ਥੁੱਕਦੇ ਰਹਿੰਦੇ ਆ, ਪਾਨ ਖਾ ਖਾ ਕੇ ਉਹ ਸਾਰੀ ਪੋਪੂਲੇਸ਼ਨ ਉੱਥੇ ਵਸਾਈ ਵੀ ਮਤਲਬ ਉਹ ਹੁਣ ਉਹਦੀ ਇੱਕ ਉਦਾਹਰਨ, ਚਲੋ ਅਸੀਂ ਜਗਤਪੁਰੇ ਵਾਲੀ ਗੱਲ ਕਰਦੇ ਹਾਂ ਪਹਿਲਾਂ। ਇਹ ਜਗਤਪੁਰਾ ਪਿੰਡ ਜਿਹਦੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜ਼ਿਕਰ ਕੀਤਾ, ਮਤਲਬ ਉਹਨਾਂ ਨੇ ਪ੍ਰਾਈਵੇਟ ਬਿੱਲ ਦਾ ਜ਼ਿਕਰ ਕੀਤਾ ਹੈ, ਉਹਨਾਂ ਦੀ ਤਾਰੀਫ ਦੀ ਗੱਲ ਆ ਵੀ ਉਹ ਇਹ ਤੋਂ ਪਹਿਲਾਂ ਹੀ ਕਈ ਮਹੀਨੇ, ਮੈਨੂੰ ਲੱਗਦਾ ਸ਼ਾਇਦ ਪਿਛਲੇ ਸਾਲ ਦੀ ਗੱਲ ਸੀ, ਜਦੋਂ ਵਿਧਾਨ ਸਭਾ ਦੇ ਵਿੱਚ ਬਿੱਲ ਲੈ ਕੇ ਆਏ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਬਾਹਰੀ ਲੋਕਾਂ ਦੀ ਜ਼ਮੀਨ ਖਰੀਦਣ ਦੇ ਉੱਤੇ ਪਾਬੰਦੀ ਲਈ ਕਾਨੂੰਨ ਬਣਾਇਆ ਜਾਵੇ। ਤੇ ਇਹ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਆ, ਉਹਦੇ ਵਿੱਚ ਆਲਰੇਡੀ ਇਹ ਪ੍ਰੋਵੀਜ਼ਨ ਹੈਗੀ ਆ। ਕਿੰਨੇ ਸੂਬੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਜਿਹੜੇ ਕਾਨੂੰਨ ਨੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਲਾਗੂ ਆ। ਪੰਜਾਬ ਦੇ ਵਿੱਚ ਜਿਵੇਂ ਨਾਲ ਲੱਗਦੇ, ਹਿਮਾਚਲ ਦੇ ਵਿੱਚ ਲਾਗੂ ਆ, ਗੁਜਰਾਤ ਦੇ ਵਿੱਚ ਵੀ ਲਾਗੂ ਆ, ਜਿੱਥੇ ਬਾਹਰੀ ਲੋਕ ਜਿਹੜੇ ਆ ਉਹ ਜ਼ਮੀਨ ਨਹੀਂ ਖਰੀਦ ਸਕਦੇ ਆ। ਪਰ ਪੰਜਾਬ ਦੇ ਵਿੱਚ ਸਾਰਿਆਂ ਦੇ ਲਈ ਦਰਵਾਜ਼ੇ ਖੁੱਲੇ ਰੱਖੇ ਹੋਏ ਆ, ਕਿਉਂਕਿ ਉਹ ਪਾਲਿਸੀ ਆ ਸਿੱਖਾਂ ਨੂੰ ਇੱਥੇ ਮਾਈਨੋਰਿਟੀ 'ਚ ਕਰਨਾ, ਸਿੱਖਾਂ ਨੂੰ ਇੱਥੋਂ ਉਜਾੜਨਾ ਇੰਡੀਅਨ ਸਟੇਟ ਦੀ। ਤੇ ਹੁਣ ਜਗਤਪੁਰਾ ਪਿੰਡ, ਇਹ ਅੰਬ ਸਾਹਿਬ ਗੁਰਦੁਆਰਾ ਸਾਹਿਬ ਸਾਡੇ ਦਰਸ਼ਕਾਂ ਨੂੰ ਪਤਾ ਹੋਣਾ ਆ, ਮੋਹਾਲੀ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਆ, ਉਹਦੇ ਨੇੜੇ ਇੱਕ ਮਤਲਬ ਇੱਕ ਵੱਡੀ ਕਲੋਨੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਪ੍ਰਵਾਸੀ ਆ ਇਹਨਾਂ ਨੇ ਆ ਕੇ ਵਸਾ ਲਈ। ਮਤਲਬ ਇਹ ਝੁੰਗੀਆਂ ਪਾ ਲੈਂਦੇ ਆ, ਕਰਨਾ ਕੀ ਹੁੰਦਾ, ਛੱਪਰ ਜੇ ਝੁੰਗੀਆਂ ਏਦਾਂ ਮਤਲਬ ਲਿਆ ਕੇ ਇੱਕ ਮਤਲਬ ਇੱਥੇ ਤਾਂ ਕਿਸੇ ਨੇ ਘਰ ਬਣਾਉਣਾ ਪੰਜਾਬੀ ਨੇ ਆਪਣਾ, ਉਹਦੀ ਸਾਰੀ ਉਮਰ ਲੱਗ ਜਾਂਦੀ ਆ। ਤੇ ਇਹਨਾਂ ਦਾ ਇਹ ਹੁੰਦਾ ਵੀ ਇਹ 10-10, ਇੱਕ ਤਾਂ ਇਹਨਾਂ ਦੀ ਆਬਾਦੀ ਬਹੁਤ ਆ, 10-10 ਨਿਆਣੇ ਹੁੰਦੇ ਆ ਇਹਨਾਂ ਦੇ, ਤੇ ਇਹ ਇੱਕ ਤਰਪਾਲ ਲੈ ਕੇ ਆਉਂਦੇ ਆ ਬਾਜ਼ਾਰੋਂ ਤੇ 4 ਡੰਡੇ ਕੱਢਦੇ ਆ ਤੇ ਉਹਦੇ 'ਚ ਇਹ ਆਪਣਾ ਰਹਿਣਾ ਸ਼ੁਰੂ ਕਰ ਦਿੰਦੇ ਆ। ਏਦਾਂ ਇਹਨਾਂ ਨੇ ਇੱਕ ਪੂਰੀ ਵੱਡੀ ਕਲੋਨੀ ਉੱਥੇ ਵਸਾ ਲਈ। ਤੇ ਉੱਥੋਂ ਫਿਰ ਉਹ ਜਿਹੜੀ ਕਲੋਨੀ ਆ ਉਹਨੂੰ, ਕਿਉਂਕਿ ਉਹ ਕਮਰਸ਼ੀਅਲ ਲੈਂਡ ਬਣ ਗਈ, ਉਹ ਸਾਰਾ ਏਰੀਆ ਡਿਵੈਲਪ ਹੋ ਗਿਆ ਤੇ ਉੱਥੇ ਕਾਰਪੋਰੇਟ ਜਿਹੜਾ ਸੈਕਟਰ ਉਹਨੂੰ ਚਾਹੀਦੀ ਸੀ ਜ਼ਮੀਨ। ਫਿਰ ਉੱਥੋਂ ਇਹਨਾਂ ਨੂੰ ਚੱਕ ਕੇ ਤੇ ਜਿਹੜਾ ਜਗਤਪੁਰਾ ਪਿੰਡ ਆ ਮੋਹਾਲੀ ਦੇ ਨਾਲ ਲੱਗਦਾ ਬਿਲਕੁਲ, ਉੱਥੇ ਬਿਠਾਤਾ ਸਰਕਾਰੀ ਜ਼ਮੀਨ 'ਚ, ਪਿੰਡ ਦੀ ਜਿਹੜੀ ਸਰਕਾਰੀ ਜ਼ਮੀਨ ਹੁੰਦੀ ਆ ਜੀ। ਤੇ ਉੱਥੇ ਕਲੋਨੀ ਹੁਣ ਵੱਧਦੀ ਗਈ। ਹੁਣ ਹਾਲਾਤ ਇਹ ਬਣੇ ਵੀ ਜਦੋਂ ਇਸ ਵਾਰ ਹੁਣ ਸਰਪੰਚੀ ਦੀਆਂ ਵੋਟਾਂ ਸੀ ਤਾਂ ਉੱਥੇ ਜਿਹੜਾ ਜਗਤਪੁਰਾ ਪਿੰਡ ਆ ਉਹਦੀਆਂ ਵੋਟਾਂ ਕੁੱਲ ਰਹਿ ਗਈਆਂ 900। ਜਿਹੜੇ ਪੰਜਾਬੀ ਨੇ, ਉਹ ਇਕੱਲਾ ਜੀ ਸਿੱਖਾਂ ਦੀ ਗੱਲ ਨਹੀਂ ਕਰਦੇ, ਸਾਰੇ ਜਿਹੜੇ ਪੰਜਾਬੀਆਂ ਦੀ ਗੱਲ ਕਰੀਏ, ਉਹਨਾਂ ਦੀਆਂ ਵੋਟਾਂ 900 ਤੇ ਜਿਹੜੇ ਇਹ ਪ੍ਰਵਾਸੀ ਆ ਕੇ ਬੈਠੇ ਆ ਇਹਨਾਂ ਦੀਆਂ ਵੋਟਾਂ 5536। ਤੇ ਉਹ ਜਿਹੜਾ ਮਤਲਬ ਜਗਤਪੁਰਾ ਪਿੰਡ ਦੀ ਜਿਹੜੀ ਹੁਣ ਤੁਸੀਂ ਲਾਓ ਵੀ 5536 ਵਾਲਿਆਂ ਦੀ ਪੰਚਾਇਤ ਬਣੂ, 900 ਵਾਲਿਆਂ ਨੂੰ ਕਿਹਨੇ ਪੁੱਛਣਾ ਜੀ। ਇਹ ਤੋਂ ਬਾਅਦ ਜਿਹੜੇ ਪਿੰਡ ਦੇ ਨੌਜਵਾਨ ਸੀ, ਉਹ ਜਦੋਂ ਇਹ ਸਾਰੀ ਹੁਣ ਸਿਚੁਏਸ਼ਨ ਬਣੀ ਤਾਂ ਉਹ ਇਕੱਠੇ ਹੋ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਪੰਜਾਬ ਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ ਤੇ ਫੈਲੀ। ਤੇ ਫਿਰ ਜਾ ਕੇ ਜਿਹੜੀ ਸਰਕਾਰ ਆ ਉਹਨੂੰ ਇਹ ਜਿਹੜੀ ਚੋਣ ਆ ਉਹ ਰੋਕਣੀ ਪਈ ਹੁਣ। ਤੇ ਉਹਦੇ 'ਚ ਹੁਣ ਇਹ ਗੱਲ ਆਈ ਆ ਵੀ ਜਿਹੜੀਆਂ ਵੋਟਾਂ ਇਹ ਕਲੋਨੀ ਵਾਲਿਆਂ ਦੀਆਂ ਵੋਟਾਂ ਨੇ, ਕਿਉਂਕਿ ਇਲੀਗਲ ਸੈਟਲਮੈਂਟ ਆ, ਤੇ ਇਸ ਕਰਕੇ ਇਹਨਾਂ ਦੀਆਂ ਵੋਟਾਂ ਉੱਥੋਂ ਕੱਟੀਆਂ ਜਾਣ, ਜਿਹੜਾ ਪਿੰਡ ਦੀ ਦੁਬਾਰਾ ਉਹ ਤੋਂ ਬਾਅਦ ਚੋਣ ਕਰਾਈ ਜਾਵੇ। ਤੇ ਇਹ ਤੋਂ ਪਹਿਲਾਂ ਇਹਦੇ ਬਾਰੇ ਜਿਹੜੀਆਂ ਅਰਜ਼ੀਆਂ ਆ, ਮਤਲਬ ਆਲਰੇਡੀ ਜਿਹੜਾ ਪਿੰਡ ਵਾਲੇ ਲੋਕ ਆ ਉਹ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨੂੰ ਦੇ ਚੁੱਕੇ ਸੀ, ਪਰ ਕੋਈ ਸੁਣਵਾਈ ਨਹੀਂ, ਮਤਲਬ ਕਿਸੇ ਨੇ ਨਹੀਂ ਸੁਣੀ। ਹੁਣ ਤਾਂ ਇਹ ਵੋਟਾਂ ਨੇੜੇ ਆਣ ਕਰਕੇ ਇੱਕ ਮਾਹੌਲ ਬਣਿਆ ਤੇ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਪੰਜਾਬ 'ਚ ਇਹ ਗੱਲ ਫੈਲੀ, ਫੇਰ ਸਰਕਾਰ ਦੇ ਉੱਤੇ ਦਬਾਅ ਪਿਆ ਵੀ ਰੌਲਾ ਪੈ ਗਿਆ ਤਾਂ ਇਹ ਕਦਮ ਚੁੱਕਣਾ ਪਿਆ। ਅਦਰਵਾਈਜ਼ ਅਮਰਵੀਰ ਸਿੰਘ ਜੀ, ਅੱਜ ਪੰਜਾਬ ਦੇ ਵਿੱਚ ਜਗਤਪੁਰਾ, ਅੱਜ ਪੰਜਾਬ ਦੇ ਪਿੰਡ ਦੇ ਵਿੱਚ ਇਹ ਕਹਾਣੀ ਬਣੀ ਹੋਈ ਆ ਜੀ ਵੀ ਕਿਤੇ ਜੇ ਹੁਣ ਪਿੰਡ ਦੀ ਆਪਣੀ ਵੋਟ ਨਾਲੋਂ ਵੱਧ ਨਹੀਂ ਤਾਂ ਇੱਕ ਵੱਡਾ ਹਿੱਸਾ ਜਿਹੜਾ ਪ੍ਰਵਾਸੀ ਆ ਉਹਨਾਂ ਦੀਆਂ ਵੋਟਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਬਣ ਚੁੱਕੀਆਂ ਤੇ ਸ਼ਹਿਰਾਂ ਦੇ ਉੱਤੇ ਦਾ ਆਲਰੇਡੀ ਕਾਫੀ ਵੱਡੇ ਪੱਧਰ ਤੇ ਕਬਜ਼ਾ ਕਰ ਚੁੱਕੇ ਆ। ਤੇ ਇਹ ਮਤਲਬ ਇਹ ਪਾਲਿਸੀ ਚੱਲਦੀ ਕਿੱਦਾਂ ਆ, ਜਿਵੇਂ ਚੰਡੀਗੜ੍ਹ ਪੰਜਾਬੀ ਭਾਸ਼ਾਈ ਖੇਤਰ ਸੀ ਤੇ ਉੱਥੋਂ ਪਹਿਲਾਂ ਪੰਜਾਬੀਆਂ ਨੂੰ ਉਜਾੜ ਕੇ ਨਾਲ ਦੇ ਪਿੰਡਾਂ 'ਚ ਬਿਠਾਇਆ ਗਿਆ ਤੇ ਫਿਰ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨੇ ਪਾਲਿਸੀ ਲਿਆਂਦੀ। ਉਹਨਾਂ ਦੀ ਪਾਲਿਸੀ ਕੀ ਸੀ ਵੀ ਇੱਕ ਤਰ੍ਹਾਂ ਦੇ ਨਾਲ ਮੂਵਮੈਂਟ ਚਲਾਈ ਗਈ ਵੀ ਯੂਪੀ ਬਿਹਾਰ ਦੇ ਵਿੱਚ ਜਾਂ ਇਹਨਾਂ ਸੂਬਿਆਂ ਦੇ ਜਿਹੜੇ ਗਰੀਬ ਸੂਬੇ ਆ ਭਾਰਤ ਦੇ, ਅੱਜ ਕੱਲ੍ਹ ਤਾਂ ਚਲੋ ਉਹਨਾਂ ਦੀ ਤਰੱਕੀ ਬਹੁਤ ਹੋ ਰਹੀ ਆ ਉੱਥੇ, ਪਰ ਫਿਰ ਵੀ ਉੱਥੇ ਵੱਡੀ ਆਬਾਦੀ ਹਜੇ ਜਿਨ੍ਹਾਂ ਨੂੰ ਮਤਲਬ ਪੀਣ ਵਾਲਾ ਚੰਗਾ ਪਾਣੀ ਨਹੀਂ, ਬਾਥਰੂਮ ਜਾਣ ਨੂੰ ਥਾਂ ਨਹੀਂ, ਵੀ ਉਹ ਰਹਿੰਦੀ ਆ। ਤੇ ਉਹਨਾਂ ਨੂੰ ਇਹ ਕਿਹਾ ਗਿਆ ਵੀ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਖਿੱਚ ਪਾਈ ਗਈ ਕਿ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਆਓ। ਹੁੰਦਾ ਇਹ ਵੀ ਉਹ ਚੰਡੀਗੜ੍ਹ ਆਉਂਦੇ, ਚੰਡੀਗੜ੍ਹ ਕਿਸੇ ਥਾਂ ਦੇ ਉੱਤੇ ਜਿਹੜੀ ਸਰਕਾਰੀ ਜ਼ਮੀਨ ਆ ਉੱਥੇ ਆ ਕੇ ਝੁੱਗੀਆਂ ਪਾ ਲੈਂਦੇ, ਐਵੇਂ ਤਰਪਾਲ ਲੈ ਕੇ 4 ਡੰਡੇ ਕੱਢ ਕੇ
ਤੇ ਉੱਥੇ 2-4 ਸਾਲ 5 ਸਾਲ ਉੱਥੇ ਰਹਿੰਦੇ ਉਹ, ਤੇ ਉਹ ਤੋਂ ਬਾਅਦ ਸਰਕਾਰ ਪਾਲਿਸੀ ਲਿਆਂਦੀ ਕਿ ਅਸੀਂ ਲੋਕਾਂ ਨੂੰ ਵਸਾਉਣਾ ਆ, ਜਿਹੜੇ ਝੁੰਗੀਆਂ 'ਚ ਰਹਿੰਦੇ ਆ ਜੀ ਉਹਨਾਂ ਦੀ ਡਿਵੈਲਪਮੈਂਟ ਕਰਨੀ ਆ। ਫਿਰ ਸਰਕਾਰ ਕੀ ਕਰਦੀ ਵੀ ਜਿਹੜਾ ਸਰਕਾਰ ਨੇ ਇੱਕ ਤਾਂ ਚੰਡੀਗੜ੍ਹ ਸ਼ਹਿਰ ਸੀ, ਚੰਡੀਗੜ੍ਹ ਸ਼ਹਿਰ ਦੇ ਨਾਲ ਗ੍ਰੀਨ ਬੈਲਟ ਕਹਿੰਦੇ ਆ ਉਹਨੂੰ, ਜਿਹੜੀ ਪਿੰਡ ਨੇ ਚੰਡੀਗੜ੍ਹ ਦੇ ਨਾਲ, ਕਿਉਂਕਿ ਇਹ ਸ਼ਾਇਦ ਉਹਤੇ ਦਰਸ਼ਕਾਂ ਨੂੰ ਨਾ ਪਤਾ ਹੋਵੇ, ਧਨਾਸ, ਡੱਡੂ ਮਾਜਰਾ, ਹੋਰ ਸਾਰੰਗਪੁਰ, ਇਹ ਬੜੇ ਪਿੰਡ ਨੇ ਜਿਹੜੇ ਚੰਡੀਗੜ੍ਹ ਦੀ ਪੈਰੀਫੈਰੀ ਦੇ ਉੱਤੇ ਪੈਂਦੇ ਆ, ਜਿਹਨੂੰ ਗ੍ਰੀਨ ਬੈਲਟ ਕਹਿੰਦੇ ਸੀ, ਜਿੱਥੇ ਸਾਰੀ ਪੰਜਾਬੀ ਵਸੋਂ ਸੀ, ਖੇਤੀ ਦਾ ਕਿੱਤਾ ਸੀ ਜੀ। ਤੇ ਉਹਨਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਉਹ ਗ੍ਰੀਨ ਬੈਲਟ 'ਚ ਆਉਣ ਕਰਕੇ ਜਿਹੜੇ ਜ਼ਿਮੀਂਦਾਰ ਆ, ਉਹ ਜਿਹੜੀ ਲਾਲ ਡੋਰੇ ਵਾਲੀ ਪਿੰਡ ਦੀ ਆਬਾਦੀ ਤੋਂ ਬਾਹਰ ਖੇਤਾਂ ਦੇ ਵਿੱਚ ਉਹ ਇੱਕ ਆਪਣਾ ਘਰ ਵੀ ਨਾ ਪਾ ਸਕਦੇ, ਵੀ ਇੱਥੋਂ ਤੱਕ ਪਾਬੰਦੀਆਂ ਉਹਨਾਂ ਦੇ ਉੱਤੇ ਵੀ ਡੰਗਰ ਪਸ਼ੂ ਵਾਸਤੇ ਵੀ ਕੁਝ ਨਹੀਂ ਪਾ ਸਕਦੇ। ਪਰ ਸਰਕਾਰ ਨੇ ਉਹਨਾਂ ਦੀ ਜ਼ਮੀਨ ਐਕਵਾਇਰ ਕੀਤੀ ਉਹ ਗ੍ਰੀਨ ਬੈਲਟ ਦੀ, ਤੇ ਉੱਥੇ ਇੱਕ ਕਮਰੇ ਦੇ, ਇਹ ਨਹੀਂ ਕਿ ਬਹੁਤ ਵਧੀਆ ਉਹਨਾਂ ਨੂੰ ਘਰ ਬਣਾ ਕੇ ਦੇ ਦਿੱਤੇ, ਮਤਲਬ ਇੱਕ ਕਮਰੇ ਦੇ ਇੰਨੇ ਬੇਅੰਤ ਫਲੈਟ ਬਣਾਏ ਆ ਪਿਛਲੇ ਲਗਭਗ 20 ਸਾਲਾਂ ਦੇ ਵਿੱਚ, ਕਿ ਜਿਹੜੇ ਉਹ ਸਾਰੇ ਝੁੰਗੀਆਂ ਵਾਲੇ ਸੀ ਉਹਨਾਂ ਨੂੰ ਉਹ ਇੱਕ ਕਮਰੇ ਦੇ ਫਲੈਟ ਲਗਭਗ ਫ੍ਰੀ ਦੇ ਵਿੱਚ ਜਿਹੜੇ ਆ ਸਰਕਾਰ ਨੇ ਦਿੱਤੇ। ਹੁਣ ਚੰਡੀਗੜ੍ਹ ਦੇ ਵਿੱਚ ਆਮ ਬੰਦਾ ਜਿਹੜਾ ਆ ਉਹ ਇੱਕ ਮਤਲਬ ਤੁਸੀਂ ਕਹਿ ਸਕਦੇ ਹੋ ਇੰਚ ਜ਼ਮੀਨ ਲੈਣਾ ਉਹਦੇ ਲਈ ਵੱਡਾ ਮਤਲਬ ਸੁਪਨਾ ਆ, ਵੀ ਇੰਨੀ ਮਹਿੰਗੀ ਜ਼ਮੀਨ ਆ ਉੱਥੇ, ਤੇ ਉੱਥੇ ਸਰਕਾਰ ਉਹਨਾਂ ਨੂੰ ਮੁਫਤ ਦੇ ਵਿੱਚ ਨਾਲ ਫਲੈਟ ਬਣਾ ਕੇ ਦੇ ਰਹੀ ਆ। ਤੇ ਉਹ ਜਦੋਂ ਹੁਣ ਇੱਕ ਵਾਰ ਕਿਸ ਨੂੰ ਫਲੈਟ ਮਿਲਦਾ ਆ ਤਾਂ ਉਹ ਤਾਂ ਫਿਰ ਜਦੋਂ ਉੱਥੇ ਉਹਨਾਂ ਦੇ ਬਿਹਾਰ ਜਿਹੜਾ ਪਿੰਡ ਆ ਉੱਥੇ ਪੁੱਜਦਾ ਇਹ ਮੈਸੇਜ ਵੀ ਉੱਥੇ ਤਾਂ ਹੀ ਏਦਾਂ ਮਤਲਬ ਫਲੈਟ ਮਿਲਦੇ ਆ, ਤਾਂ ਉੱਥੋਂ ਉਹਨਾਂ ਨੇ ਬੜਾ ਵੀਜ਼ਾ ਲੈਣਾ ਆ ਜਾਂ ਮੈਡੀਕਲ ਕਰਾਉਣਾ, ਉਹ ਆਪਣੀਆਂ ਸਾਰੀਆਂ ਬਿਮਾਰੀਆਂ, ਉਹ ਸਾਰਾ ਪਾਨ ਭਰਿਆ ਮੂੰਹ ਉਹਨਾਂ ਦਾ, ਸਾਰਾ ਉਹ ਗੰਦਮੰਦ ਜਿਹੜਾ ਆ ਉਹ ਲੈ ਕੇ ਰੇਲ ਗੱਡੀ 'ਚ ਬੈਠਦੇ ਆ। ਵੀ ਹਾਲਾਤ ਇੱਥੋਂ ਤੱਕ ਆ, ਵੀਜ਼ਾ ਇੱਕ ਪਾਸੇ, ਉਹ ਤਾਂ ਰੇਲ ਗੱਡੀ ਦੀ ਟਿਕਟ ਵੀ ਨਹੀਂ ਲੈਂਦੇ ਜੀ, ਵੀ ਉਹ ਸਿੱਧਾ ਆ ਕੇ ਉਤਰਦੇ ਆ ਇੱਥੇ, ਤੇ ਇੱਥੇ ਉਹ 4 ਡੰਡੇ ਗੱਡ ਕੇ ਤੇ ਝੁੰਗੀ ਪਾਉਂਦੇ ਆ। ਉਹ ਤੋਂ ਬਾਅਦ ਕੁਝ ਸਾਲਾਂ ਬਾਅਦ ਉਹਨਾਂ ਨੂੰ ਪਤਾ ਵੀ ਸਰਕਾਰ ਨੇ ਸਾਨੂੰ ਇਹ ਫਲੈਟ ਇੱਥੇ ਦੇ ਦੇਣਾ। ਵੀ ਇਸ ਤਰੀਕੇ ਦੇ ਨਾਲ ਅੱਜ ਹਾਲਾਤ ਉਹਨਾਂ ਨੇ ਇਹ ਬਣਾਤੇ, ਕਹਿਤਾ ਹੀ ਚੰਡੀਗੜ੍ਹ ਤਾਂ ਹੀ ਦੇਖੋ ਪੰਜਾਬੀ ਭਾਸ਼ਾਈ ਇਲਾਕਾ ਹੀ ਨਹੀਂ ਰਿਹਾ, ਵੀ ਇੱਥੇ ਤਾਂ ਜਿਹੜੀ ਵਸੋਂ ਆ ਉਹ ਸਾਰੀ ਹਿੰਦੀ ਭਾਸ਼ਾ ਦੀ, ਉਹ ਹਿੰਦੀ ਭਾਸ਼ੀ ਤੁਸੀਂ ਬਣਾਈ ਆ। ਇਹ ਇਸੇ ਕਰਕੇ ਤਾਂ ਸਿੱਖਾਂ ਨੇ ਆਪਣੀ ਸਵਰੈਨਿਟੀ ਦੀ ਜਿਹੜੀ ਸਟਰਗਲ ਆ ਉਹ ਸ਼ੁਰੂ ਕੀਤੀ, ਵੀ ਇਸ ਤਰੀਕੇ ਦੇ ਨਾਲ ਜਿਹੜੀ ਟੈਰੀਟਰੀ ਆ ਪੰਜਾਬ ਦੀ ਉਹ ਪੰਜਾਬੀਆਂ ਤੋਂ ਖੋਹ ਰਹੇ ਆ, ਜਿਹੜੀ ਇੰਡੀਅਨ ਸਟੇਟ ਆ। ਤੇ ਉਹ ਹਾਲ ਤੁਸੀਂ ਅੱਜ ਮਤਲਬ ਜਗਤਪੁਰਾ ਦਾ ਇੱਕ ਐਗਜ਼ਾਮਪਲ ਆ, ਮੋਹਾਲੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ, ਉੱਥੇ ਉਹ ਪੰਜਾਬੀਆਂ ਦਾ ਘੱਟ ਤੇ ਬਹੁਤਾ ਬਿਹਾਰੀਆਂ ਦਾ ਜਾਂ ਇਹਨਾਂ ਪ੍ਰਵਾਸੀਆਂ ਦਾ ਲੱਗਦਾ ਜੀ। ਤੇ ਜਿੰਨੇ ਉੱਥੇ ਜੇ ਨੌਕਰੀਆਂ ਦੀ ਗੱਲ ਕਰਨੀ ਹੋਵੇ ਤਾਂ ਸਾਰੇ ਤੁਹਾਨੂੰ ਜਿਹੜੇ ਮਾੜੀ ਦਫ਼ਤਰ ਚੱਲ ਜਾਓ ਤੁਹਾਨੂੰ ਹਿਮਾਚਲ ਦੇ ਲੋਕ ਮਿਲਣਗੇ। ਚੰਡੀਗੜ੍ਹ ਦੇ ਨਾਲ ਲੱਗਦੀ ਸਾਰੀ ਜ਼ਮੀਨ ਹਿਮਾਚਲ ਦੇ ਲੋਕਾਂ ਨੇ ਖਰੀਦ ਲਈ ਆ, ਮਤਲਬ ਉਹਨਾਂ ਨੇ ਉੱਥੇ ਇੱਕ ਕਮਰਿਆਂ ਦੇ ਫਲੈਟ ਜਿਹੜੇ ਕਾਰਪੋਰੇਟ ਸੈਕਟਰ ਨੇ ਬਣਾਏ, ਉਹ ਜਿਵੇਂ ਜ਼ਮੀਨ ਐਕਵਾਇਰ ਹੋਈ ਆ। ਮਤਲਬ ਇਸ ਤਰੀਕੇ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਪੰਜਾਬ ਦੇ ਲੋਕਾਂ ਤੋਂ ਉਹਨਾਂ ਦੀ ਟੈਰੀਟਰੀ ਆ ਉਹ ਇੰਡੀਅਨ ਜਿਹੜੀ ਸਟੇਟ ਆ ਉਹ ਧੱਕੇ ਦੇ ਨਾਲ ਪੈਸਾ ਦੇ ਕੇ ਥੋੜਾ ਬਹੁਤਾ ਵੀ ਉਹ ਇਸ ਤਰੀਕੇ ਦੇ ਨਾਲ ਖੋਹ ਰਹੀ ਆ, ਤੇ ਜਿਹੜੀ ਪੰਜਾਬੀ ਭਾਈਚਾਰਾ ਆ, ਪੰਜਾਬੀ ਸਿਵਲਾਈਜੇਸ਼ਨ ਆ, ਉਹ ਪੰਜਾਬ ਦੇ ਵਿੱਚ ਸੁੰਗੜ ਰਹੀ ਆ। ਤੇ ਇਹ ਜਿਹੜਾ ਜਗਤਪੁਰੇ ਵਰਗੀਆਂ ਉਦਾਹਰਨਾਂ ਆ ਇਹ ਪੰਜਾਬ ਦੇ ਵਿੱਚ ਤੁਹਾਨੂੰ ਥਾਂ ਮਿਲਣਗੀਆਂ। ਤੇ ਇਹਦੇ ਲਈ ਜਿਹੜਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਗੱਲ ਕੀਤੀ ਹੈ ਜਿਹੜੇ ਉਹ ਕਾਨੂੰਨ ਦੀ, ਉਹ ਕਾਨੂੰਨ ਉਹ ਕੋਈ ਇਹ ਨਹੀਂ ਕਿ ਮਤਲਬ ਉਹ ਖਾਲਿਸਤਾਨ ਬਣਨ ਤੇ ਹੀ ਕਾਨੂੰਨ ਲਾਗੂ ਹੋਣਾ ਆ। ਉਹ ਕਾਨੂੰਨ ਜਿਹੜਾ ਉਹ ਇੰਡੀਅਨ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਵੀ ਉਹ ਪ੍ਰੋਵੀਜ਼ਨ ਆ। ਆਲਰੇਡੀ ਇੰਡੀਆ ਦੇ ਵਿੱਚ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਵੱਖ-ਵੱਖ ਸੂਬਿਆਂ 'ਚ ਚੱਲ ਰਹੇ ਆ। ਜਿਵੇਂ ਹਿਮਾਚਲ ਨੂੰ ਉਹ ਕਾਨੂੰਨ ਜਿਹੜਾ ਬਣਾਉਣ ਦਾ ਉਹਦਾ ਇੱਕ ਕਾਰਨ ਇਹ ਆ, ਜਿਹੜਾ ਰੀਜ਼ਨ ਦਿੱਤਾ ਗਿਆ ਵੀ ਜੀ ਹਿਮਾਚਲ ਜਿਹੜਾ ਆ ਉਹ ਟਰਾਈਬਲ ਬੈਲਟ ਆ, ਵੀ ਪਹਾੜੀਆਂ ਦਾ ਇਲਾਕਾ ਆ, ਤੇ ਉਹਨਾਂ ਦੇ ਕਲਚਰ ਨੂੰ ਸਿਕਿਉਰ ਕਰਨ ਲਈ ਇਹ ਜ਼ਰੂਰੀ ਆ ਵੀ ਜਿਹੜੀ ਉਹਨਾਂ ਦੀ ਡੈਮੋਗ੍ਰਾਫੀ ਆ ਉਹਨੂੰ ਸਿਕਿਉਰ ਕੀਤਾ ਜਾਵੇ, ਤੇ ਉੱਥੇ ਬਾਹਰੀ ਜਿਹੜੀ ਵਸੋਂ ਆ ਉਹ ਏਦਾਂ ਨਾ ਦਾਖਲ ਹੋਵੇ, ਹਨਾ। ਪੰਜਾਬ ਜਿਹੜਾ ਆ ਉਹ ਵੀ ਤਾਂ ਇੱਕ ਵੱਖਰੀ ਜਿਹੜੀ ਆਇਡੈਂਟੀਟੀ ਆ ਉਹਦੇ ਨਾਲ ਸੰਬੰਧਿਤ ਲੋਕਾਂ ਦਾ ਖਿੱਤਾ ਆ ਜੀ। ਤੇ ਫਿਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਉਹਨੂੰ ਸਿਕਿਉਰ ਕਰਨ ਲਈ ਇਹੋ ਜਿਹਾ ਕਾਨੂੰਨ ਕਿਉਂ ਨਹੀਂ ਲਾਗੂ ਹੋ ਸਕਦਾ? ਤਾਂ ਇਹ ਸਵਾਲ ਜਿਹੜੇ ਲੋਕ ਭਾਰਤੀ ਰਾਸ਼ਟਰਵਾਦ ਦੀਆਂ ਗੱਲਾਂ ਕਰਦੇ ਆ ਜਾਂ ਸੈਕੂਲਰ ਲਿਬਰਲ ਹੋਣ ਦੀਆਂ ਗੱਲਾਂ ਕਰਦੇ ਆ, ਉਹਨਾਂ ਦੇ ਲਈ ਵੀ ਵੱਡਾ ਸਵਾਲ ਆ ਵੀ ਉਹ ਲੋਕ ਅਸਲ ਦੇ ਵਿੱਚ ਜੇ ਸੱਚਮੁੱਚ ਵੀ ਉਹ ਇਹ ਗੱਲ ਕਹਿੰਦੇ ਆ ਜੀ ਅਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਅਸੀਂ ਤਾਂ ਲਿਬਰਲ ਆ, ਅਸੀਂ ਤਾਂ ਮਤਲਬ ਠੀਕ ਆ, ਸਾਨੂੰ ਭਾਰਤ ਦੇ ਵਿੱਚ ਰਹਿੰਦੇ ਆ ਸਾਰੇ ਹੱਕ ਹਕੂਕ ਜਿਹੜੇ ਆ ਮਿਲ ਰਹੇ। ਕਿਹੜੇ ਹੱਕ ਤੁਹਾਨੂੰ ਮਿਲ ਰਹੇ ਆ? ਤੁਹਾਡਾ ਪੰਜਾਬ ਅੱਜ ਸਾਰੇ ਰਿਸੋਰਸਿਸ ਤੁਹਾਡੇ ਦਿੱਲੀ ਲੁੱਟ ਕੇ ਖਾ ਗਈ, ਤੁਹਾਡੇ ਲੋਕਾਂ ਨੂੰ ਘਰੋਂ ਬੇਘਰ ਕਰਤਾ ਆ, ਤੇ ਤੁਸੀਂ ਫੇਰ ਭਾਰਤੀ ਰਾਸ਼ਟਰਵਾਦ ਦਾ ਢੋਲ ਆਪਣੇ ਗਲੇ 'ਚ ਪਾ ਵਜਾਈ ਜਾਂਦੇ ਹੋ। ਤਾਂ ਤੁਸੀਂ ਅਸਲ ਦੇ ਵਿੱਚ ਸਿਆਣੇ ਨਹੀਂ, ਤੁਸੀਂ ਮਹਾ ਮੂਰਖ ਹੋ ਜਿਹੜੇ ਸਿੱਖ ਭਾਰਤੀ ਰਾਸ਼ਟਰਵਾਦ ਦਾ ਢੋਲ ਵਜਾ ਰਹੇ ਆ। ਤੇ ਤੁਸੀਂ ਆਪਣੀ ਜਿਹੜੀਆਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਨੇ, ਉਹਨਾਂ ਜਿਹੜੇ ਲੋਕ ਸਿੱਖ ਲੜ ਰਹੇ ਆ, ਸੰਘਰਸ਼ ਕਰ ਰਹੇ ਆ, ਉਹਨਾਂ ਦੇ ਜਿਹੜੇ ਅਗਲੇ ਜਵਾਕ ਨੇ ਉਹ ਫੇਰ ਸੰਘਰਸ਼ ਦੇ ਰਾਹ ਤੁਰਨਗੇ, ਤੇ ਉਹ ਉਸੇ ਰਾਹ ਤੇ ਚੱਲਣਗੇ ਜਿਹੜਾ 18ਵੀਂ ਸਦੀ ਸਿੱਖ ਕਹਿੰਦੇ ਸੀ ਕਿ ਜਾਂ ਅਸੀਂ ਬਾਗੀ ਆ ਜਾਂ ਬਾਦਸ਼ਾਹ ਆ। ਪਰ ਜਿਹੜੇ ਇਹੋ ਜਿਹੇ ਲੋਕ ਨੇ, ਇਹ ਲੋਕ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਉਹ ਜਲਾਲਤ ਦੇ ਕੇ ਜਾਣਗੇ ਵੀ ਜਿਹੜੀ ਜਲਾਲਤ
ਮਤਲਬ ਤੁਸੀਂ ਜੇ ਕਾਲੇ ਲੋਕਾਂ ਦਾ ਇਤਿਹਾਸ ਪੜ੍ਹੋ ਤਾਂ ਉਹਨਾਂ ਨੇ ਸਦੀਆਂ ਹੰਢਾਈ ਆ ਵੀ ਇਹੋ ਜਿਹੀ ਜਲਾਲਤ ਵਾਲੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਧੱਕ ਕੇ ਜਾ ਰਹੇ ਆ। ਪਰ ਸਿਜਦਾ ਆ ਉਹਨਾਂ ਸਿੱਖਾਂ ਨੂੰ ਕਿ ਜਿਹੜੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਜਿਹੜਾ ਇੰਡੀਅਨ ਓਕੂਪੇਸ਼ਨ ਆ ਪੰਜਾਬ ਦੇ ਵਿੱਚ ਉੱਤੇ ਉਹਦੇ ਖਿਲਾਫ ਸਟਰਗਲ ਕਰ ਰਹੇ ਆ। ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਜਿਹੜੀ ਗੱਲ ਕੀਤੀ ਆ ਇਹ ਗੱਲ ਸਹੀ ਆ, ਚੰਗੀ ਆ। ਮਤਲਬ ਅਲਟੀਮੇਟ ਜਿਹੜਾ ਸੋਲਿਊਸ਼ਨ ਆ ਪੰਜਾਬ ਦਾ ਉਹ ਇਸੇ ਗੱਲ 'ਚ ਆ ਕਿ ਪੰਜਾਬ ਦਾ ਆਪਣਾ ਸੋਵਰਨ ਰਾਜ ਹੋਵੇ। ਪੰਜਾਬ ਜਿਹੜਾ ਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਇੱਕ ਸੋਵਰਨ ਰਾਜ ਸੀ, ਉਹ ਰਾਜ ਹੋਵੇ, ਉਹਦੇ ਨਾਲ ਦਿੱਲੀ ਦਾ ਉਹਦੇ ਤੇ ਕੋਈ ਕੰਟਰੋਲ ਨਾ ਹੋਵੇ, ਕੋਈ ਪ੍ਰਬੰਧ ਨਾ ਹੋਵੇ। ਪਰ ਜਦੋਂ ਤੱਕ ਉਹ ਚੀਜ਼ ਨਹੀਂ ਹੁੰਦੀ ਉਦੋਂ ਤੱਕ ਘੱਟੋ ਘੱਟ ਮੇਨ ਸਟਰੀਮ 'ਚ ਰਹਿੰਦੇ ਆ ਇਹੋ ਜਿਹੇ ਜਿਹੜੇ ਕਾਨੂੰਨ ਆ ਉਹ ਲਾਗੂ ਕਰਾਉਣੇ ਜਿਹਦੇ ਨਾਲ ਤੁਹਾਡੀ ਡੈਮੋਗ੍ਰਾਫੀ ਬਚ ਸਕੇ, ਤੁਹਾਡੀ ਭਾਸ਼ਾ ਬਚ ਸਕੇ, ਤੁਹਾਡੇ ਰਿਸੋਰਸਿਸ ਬਚ ਸਕਣ। ਤਾਂ ਇਹ ਵੀ ਇੱਕ ਚੰਗਾ ਕੰਮ ਹੈ, ਜ਼ਰੂਰੀ ਕੰਮ ਹੈ, ਜਿਹਦੇ ਲਈ ਤੁਸੀਂ ਜਿਹੜੀ ਗੱਲ ਕੀਤੀ ਸੀ ਕਿ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਚਾਹੀਦੀ ਆ। ਬਲਕਿ ਮੈਂ ਇਹ ਗੱਲ ਕਹਿਣਾ ਕਿ ਪੰਜਾਬ ਦੀ ਇੱਕ ਕਲੈਕਟਿਵ ਲੀਡਰਸ਼ਿਪ ਚਾਹੀਦੀ ਆ ਜਿਹੜੀ ਕਿ ਪੁਰਾਣੇ ਜਿਹੜੇ ਲੋਕਾਂ ਦੇ ਵਿੱਚ ਉਹਨੂੰ ਭਾਲਣ ਦੀ ਕੋਸ਼ਿਸ਼ ਨਾ ਕਰੀਏ, ਨੌਜਵਾਨਾਂ ਤੇ ਕੰਮ ਕੀਤਾ ਜਾਵੇ। ਇੱਕ ਨਵੀਂ ਫਰੈਸ਼ ਲੀਡਰਸ਼ਿਪ ਜਿਹੜੀ ਆ ਉਹ ਉਸਾਰਨ ਦੇ ਯਤਨ ਕੀਤੇ ਜਾਣ ਪੰਜਾਬ ਦੇ ਵਿੱਚ, ਜਿਹੜੀ ਪੰਥ ਪ੍ਰਸਤ ਹੋਵੇ, ਪੰਜਾਬ ਪ੍ਰਸਤ ਹੋਵੇ। ਤਾਂ ਹੀ ਜਿਹੜਾ ਪੰਜਾਬ ਆ ਉਹ ਇੰਡੀਅਨ ਓਕੂਪੇਸ਼ਨ ਦੇ ਵਿੱਚ ਸਰਵਾਈਵ ਕਰ ਸਕਦਾ। ਅਦਰਵਾਈਜ਼ ਜੇ ਬਾਦਲਾਂ ਵਰਗੀ ਆ ਕੈਪਟਨ ਵਰਗੀ ਜਾਂ ਇਹੋ ਜਿਹੇ ਜਿਵੇਂ ਭਗਵੰਤ ਮਾਨ ਆਇਆ ਇਹੋ ਜਿਹੇ ਲੋਕਾਂ ਦੇ ਹੱਥ 'ਚ ਪੰਜਾਬ ਰਿਹਾ ਤਾਂ ਫਿਰ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਦੇ ਪੱਲੇ ਸਿਰਫ ਤੇ ਸਿਰਫ ਮਤਲਬ ਸੰਘਰਸ਼ ਕਰਨ ਜੋਗੀਆਂ ਵੀ ਨਾ ਬਚਣੀਆਂ, ਉਹਨਾਂ ਦੇ ਪੱਲੇ ਸਿਰਫ ਜਲਾਲਤ ਰਹਿ ਜਾਣੀ ਆ। ਤੇ ਉਹ ਅਸੀਂ ਕਹਿ ਸਕਦੇ ਹਾਂ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ, ਹਿਸਟਰੀ ਦੇ ਵਿੱਚ ਸਭ ਤੋਂ ਮਾੜਾ ਚੈਪਟਰ ਹੋਣਾ ਹੈ। ਜੀ ਬਿਲਕੁਲ, ਇਹ ਇੱਕ ਵੱਡਾ ਕੁਐਸਚਨ ਹੈ ਸਾਡੇ ਸਾਰਿਆਂ ਦੇ ਲਈ। ਮੈਂ ਮਤਲਬ ਇੱਥੇ ਹੀ ਇਸ ਪਾਰਟ ਨੂੰ ਅਸੀਂ ਐਂਡ ਕਰਦੇ ਹਾਂ ਵੀ ਇਸ ਸਵਾਲ ਦੇ ਲਈ ਅਸੀਂ ਆਪਣਾ ਕੀ ਯੋਗਦਾਨ ਪਾ ਸਕਦੇ ਹਾਂ, ਇਹ ਹਰ ਇੱਕ ਬੰਦਾ ਜਿਹੜਾ ਸਾਡੇ ਨਾਲ ਇਸ ਵਕਤ ਜੁੜਿਆ ਹੋਇਆ ਉਹ ਜ਼ਰੂਰ ਸੋਚੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਸਮਾਂ ਸਾਡਾ ਅੱਜ ਦੇ ਸ਼ੋਅ ਦਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਮੈਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਦਾ ਕਿ ਤੁਸੀਂ ਆਪਣੇ ਸਵਾਲ ਅਤੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਾਨੂੰ ਈਮੇਲ ਰਾਹੀਂ ਵੀ ਤੁਸੀਂ sos@tv84.tv 'ਤੇ ਸਾਨੂੰ ਤੁਸੀਂ ਲਿਖ ਸਕਦੇ ਹੋ। ਅਤੇ ਨਾਲ ਹੀ ਨਾਲ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਚੈੱਕ ਰਾਹੀਂ ਸਾਨੂੰ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ ਚੈੱਕ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 ਜਾਂ ਆਪਣੇ ਸਵਾਲ ਸੁਝਾਅ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਦੇ ਲਈ ਤੁਸੀਂ ਸਾਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ 5166191984। ਸਿੱਧੇ ਤੌਰ ਦੇ ਉੱਤੇ ਕਾਲ ਕਰਨ ਦੇ ਲਈ ਵੀ ਜਾਂ WhatsApp ਕਾਲ ਜਾਂ ਮੈਸੇਜ ਰਾਹੀਂ ਵੀ ਤੁਸੀਂ ਇਸ ਨੰਬਰ 'ਤੇ ਸਾਨੂੰ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।